अस्सलाम वालेकुम वरहमतुल्लाहि वबरकातुहू। जी आए ਨੂੰ ਪੰਜਾਬੀ ਤਬਸਰੇ 'ਚ ਅੱਜ ਸਾਡੇ ਨਾਲ ਫਖਰ ਭਾਈ ਮੌਜੂਦ ਨੇ ਤੇ ਇਹਨਾਂ ਨਾਲ ਅਸੀਂ ਲੂਸੈਂਟ 'ਤੇ ਗੱਲ ਕਰਾਂਗੇ ਕਿ ਸਾਡੇ ਬਹੁਤ ਪਿਆਰੇ ਵਿਊਅਰ ਨੇ, ਉਹਨਾਂ ਨੇ ਕਮੈਂਟ ਕੀਤਾ ਸੀ ਕਿ ਇਹਦੇ ਬਾਰੇ 'ਚ ਸਾਨੂੰ ਕੋਈ ਆਗਾਹੀ ਦਿਓ। ਜੀ अस्सलाम वालेकुम फखर भाई, की हाल जी? वालेकुम अस्सलाम की हाल जी, ठीक हो? जी अल्हम्दुलिल्लाह, शुक्र है अल्लाह दा। ਸਾਡੇ ਇੱਕ ਵਿਊਅਰ ਨੇ ਕਮੈਂਟ ਕੀਤਾ ਸੀ ਉਹ ਜਿਹੜਾ ਗੰਦਮ ਵਾਲਾ ਪ੍ਰੋਗਰਾਮ ਸੀ ਉਹਦੇ ਵਿੱਚ ਕਿ ਬਈ ਲੂਸੈਂਟ ਦੇ ਬਾਰੇ 'ਚ ਕੋਈ ਆਗਾਹੀ ਦਿਓ ਤੇ ਕੋਈ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋ ਪਲੀਜ਼। सर लहसुन बहुत अच्छी फसल है। पाकिस्तान ਦੇ ਵਿੱਚ ਨਾ ਅਸੀਂ ਰਵਾਇਤੀ ਸਿਸਟਮ ਚੋਂ ਨਹੀਂ ਨਿਕਲ ਰਹੇ। ਐਗਜ਼ੈਕਟਲੀ। ਠੀਕ ਹੈ, ਲਹਸੁਨ ਦੇ ਵਿੱਚ ਹੁਣ 2-3 ਕੈਟਾਗਰੀਆਂ ਨੇ। ਠੀਕ। ਇੱਕ ਜਿਹੜਾ ਉਹ ਆਉਂਦਾ 6 ਮਹੀਨੇ ਵਾਲਾ, ਇੱਕ ਆਉਂਦਾ ਕੋਈ ਕਹਿੰਦਾ ਸਾਲ ਵਾਲਾ, ਕੋਈ ਕਹਿੰਦਾ 5 ਸਾਲ ਵਾਲਾ, ਕੋਈ ਕਹਿੰਦਾ 10 ਸਾਲ ਵਾਲਾ। ਫਸਲ ਬਹੁਤ ਅੱਛੀ ਹੈ। ਠੀਕ। ਅਗਰ ਅਸੀਂ ਇਹਨੂੰ ਐਜ਼ ਅ ਬਿਜ਼ਨਸ ਕਰੀਏ ਨਾ ਫਿਰ ਵੀ ਬਹੁਤ ਅੱਛੀ ਹੈ। ਇਹਦੇ ਵਾਸਤੇ ਬਿਹਤਰ ਜ਼ਮੀਨ ਹੈ ਜਿਹੜੀ, ਸਭ ਤੋਂ ਪਹਿਲਾਂ ਤਾਂ ਜ਼ਮੀਨ ਵੇਖਣੀ ਹੈ। ਜੀ। ਜਿਹੜੀ ਬਿਹਤਰ ਜ਼ਮੀਨ ਹੈ ਉਹ ਹੈ ਜਿੱਥੇ ਪਾਣੀ ਖੜਾ ਨਾ ਹੋਵੇ, ਕਿ ਜ਼ਿਆਦਾ ਪੀਡੀ ਮਿੱਟੀ, ਚੀਕਣੀ ਮਿੱਟੀ ਜਿਹਨੂੰ ਅਸੀਂ ਕਹਿੰਦੇ ਉਹ ਨਹੀਂ ਹੋਣੀ ਚਾਹੀਦੀ। ਬਿਹਤਰ ਹੈ ਕਿ ਥੋੜੀ ਰੇਤਲੀ ਜ਼ਮੀਨ ਹੋਏ, ਦੜ ਜ਼ਮੀਨ ਹੋਏ, ਕਿ ਜਿੱਥੇ ਪਾਣੀ ਲਾਓ ਤੇ ਖਲੋਵੇ ਨਾ। ਫਿਰ ਆ ਜਾਂਦਾ ਬੀਜ। ਜਿਤਨੀਆਂ ਕੰਪਨੀਆਂ ਨੇ ਸਭ ਫਰਾਡ ਕਰ ਰਹੀਆਂ ਨੇ। ਮੈਂ ਕਿਸੇ ਤੇ ਟਰਸਟ ਨਹੀਂ ਕਰ ਸਕਦਾ। ਕਿਉਂ? ਮੈਂ ਬੰਦਿਆਂ ਨੂੰ ਵੇਖਿਆ ਜਿਨ੍ਹਾਂ ਨੇ ਇਤਨਾ ਮਹਿੰਗਾ ਬੀਜ ਲਿਆ ਕੇ, ਕਿ ਹੁਣ ਏਕੜ ਦੇ ਵਿੱਚ ਤਕਰੀਬਨ 15-16 ਕਿਲੋ ਬੀਜ ਪੈਂਦਾ, ਔਰ ਮੇਰਾ ਖਿਆਲ ਹੈ ਇਸ ਟਾਈਮ 1300-1400 ਰੁਪਏ ਕਿਲੋ ਬੀਜ ਹੈ ਅੱਛਾ ਜਿਹੜਾ। ਹੁਣ 1300-1400 ਦਾ ਗਰੀਬ ਬੰਦਾ 16 ਕਿਲੋ ਜਾਂ 18 ਕਿਲੋ ਲਿਆ ਕੇ ਪਾਉਂਦਾ ਤੇ ਉਹਦੇ ਵਾਸਤੇ ਤਾਂ ਬੜਾ ਕੰਮ ਹੈ ਜੀ। ਫਿਰ ਉਹਦੇ ਵਿੱਚ ਪ੍ਰੋਬਲਮ ਆਉਂਦੀ ਕਿ ਉਹ ਦੱਸਦੇ ਨੇ ਕਿ 5 ਸਾਲ ਵਾਲਾ ਤੇ ਉਹ ਤਕਰੀਬਨ ਸਾਲ ਵੀ ਨਹੀਂ ਪੂਰਾ ਚੱਲਦਾ। ਹੁਣ ਤੁਹਾਡਾ ਜਿਹੜਾ ਲੂਸਣ ਹੈ ਨਾ, ਇਹ ਬਾਹਰ ਜਾ ਰਿਹਾ। ਅੱਛਾ। ਅਰਬਾਂ ਵਿੱਚ ਇਹਦੀ ਇਸ ਟਾਈਮ ਡਿਮਾਂਡ ਬਹੁਤ ਆਈ ਜਾ ਰਹੀ ਹੈ। ਖਾਸ ਕਰਕੇ ਸਾਡੇ ਵੱਲ ਕੰਪਨੀਆਂ ਨੇ ਮੁਲਤਾਨ ਦੇ ਵਿੱਚ, ਅੱਗੇ ਬਾਵਲਪੁਰ ਵਾਲੀ ਸਾਈਡ ਤੇ ਉਹ ਭੇਜ ਰਹੇ ਨੇ, ਉਹ ਖਰੀਦ ਵੀ ਰਹੇ ਨੇ। ਯਾਰ ਆਪਣਾ ਤਾਂ ਹੈ ਨਹੀਂ ਖਰੀਦਦੇ, ਉਹਦਾ ਰੇਟ ਅੱਛਾ ਮਿਲ ਰਿਹਾ। ਹੁਣ ਤੁਸੀਂ ਅੱਛਾ ਬੀਜ ਹੋਏਗਾ ਤੇ ਫਿਰ ਅੱਛਾ ਰਿਜ਼ਲਟ ਆਏਗਾ। ਜੀ। ਅੱਛਾ ਬੀਜ ਲੈਣ ਵਾਸਤੇ ਤੁਹਾਡਾ ਬਿਹਤਰੀਨ ਜਿਹੜਾ ਹੱਲ ਹੈ ਉਹ ਇਹ ਕਿ ਤੁਸੀਂ ਵੇਖੋ ਜਿਹੜੇ ਬੰਦੇ ਨੇ ਗੱਡਿਆ ਔਰ ਉਹ ਬੀਜ ਬਣਾਉਂਦਾ ਹੋਵੇ, ਉਹਦਾ ਵੇਖ ਲਓ ਕਿ ਦੂਜੇ ਸਾਲ ਦਾ ਜਾਂ ਤੀਜੇ ਸਾਲ ਦਾ ਅਗਰ ਹੋਏ ਨਾ ਫਸਲ ਤੇ ਉਹ ਬੀਜ ਲੈਣਾ ਚਾਹੀਦਾ। ਅੱਛਾ ਠੀਕ ਹੈ। ਕਿਉਂ? ਉਹਦੇ ਨਾਲ ਤੁਹਾਨੂੰ ਇਹ ਕਨਫਰਮ ਹੋ ਜਾਂਦਾ ਕਿ ਇਹ ਬੀਜ ਜਿਹੜਾ ਇਹ ਲੌਂਗ ਲੈਸ ਹੈ, ਇਹ ਜੀ 5 ਸਾਲ ਜਾਏਗਾ। ਲੇਕਿਨ ਇੱਕ ਤੁਹਾਨੂੰ ਇੱਥੇ ਮੈਂ ਰੋਕਾਂ, ਇਹ ਜੇ ਹਾਈਬ੍ਰਿਡ ਬੀ ਹੋਵੇ ਸਰ ਡਿਪੈਂਡ ਕਰਦਾ ਨਾ ਕਿੰਨੀ ਦੇਰ ਵਾਲਾ। ਹਾਈਬ੍ਰਿਡ ਬੀ ਦੇ ਵਿੱਚ ਵੀ ਤੁਹਾਨੂੰ ਉਤਨੀ ਹੀ ਬਿਹਤਰ ਚੀਜ਼ ਫਸਲ ਮਿਲੇਗੀ। ਆਫ ਕੋਰਸ। ਓਕੇ। ਲੇਕਿਨ ਉਹਦੇ ਵਿੱਚ ਮੇਰਾ ਖਿਆਲ ਹੈ ਕਿਉਂਕਿ ਜਿਹੜਾ ਹਾਈਬ੍ਰਿਡ ਹੈ ਉਹਦੇ ਵਿੱਚ ਅੱਗੋਂ ਬੀਜ ਤਿਆਰ ਨਹੀਂ ਹੁੰਦਾ। ਪਤਾ ਨਹੀਂ ਹੋਏਗਾ ਤਾਂ ਸਹੀ, ਮੇਰੇ ਖਿਆਲ 'ਚ ਬੀ ਬਣਦਾ ਹੈ ਲੇਕਿਨ ਐਵਰੇਜ ਨਹੀਂ ਨਾ ਹੈਗੀ। ਜੀ ਐਵਰੇਜ ਨਹੀਂ ਨਿਕਲੇਗੀ ਨਾ, ਅਸਲ ਤੁਹਾਨੂੰ ਐਵਰੇਜ ਚਾਹੀਦੀ ਹੈ। ਐਵਰੇਜ ਨਹੀਂ ਹੋਏਗੀ ਨਾ ਉਹ ਬੀਜ ਦੀ। ਜੀ। ਉਹਦਾ ਬਿਹਤਰੀਨ ਹੱਲ ਹੈ ਕਿ ਤੁਸੀਂ ਦੇਸੀ ਬੀਜ ਜਿਹੜੇ ਬੰਦੇ ਨੇ ਕੋਈ ਗੱਡਿਆ ਔਰ ਤੁਹਾਨੂੰ ਪਤਾ ਕਿ ਦੂਜੇ ਸਾਲ ਦਾ ਜਾਂ ਤੀਜੇ ਸਾਲ ਦਾ, ਤੇ ਉਹ ਰਾਬਤਾ ਕਰ ਸਕਦਾ। ਅਗਰ ਕਿਸੇ ਬੰਦੇ ਨੂੰ ਬੀਜ ਚਾਹੀਦਾ ਵੀ ਹੋਏ ਤਾਂ ਉਹ ਵੀ ਕਮੈਂਟਸ ਕਰ ਸਕਦਾ, ਮੈਂ ਨੰਬਰ ਦੇ ਦਿਆਂਗਾ, ਉਹਨਾਂ ਨੂੰ ਬੀਜ ਵੀ ਲੱਭ ਜਾਏਗਾ। ਓਕੇ ਗੁੱਡ, ਅੱਛੀ ਗੱਲ ਹੈ। ਠੀਕ ਹੈ। ਦੂਸਰੇ ਨੰਬਰ ਤੇ ਇਹਦੀ ਆ ਜਾਂਦਾ ਕਾਸ਼ਤ ਕਰਨ ਦਾ ਟਾਈਮ। ਇਹ ਜੀ ਬਿਲਕੁਲ, ਇਹ ਦੱਸੋ ਜ਼ਰਾ। ਕਾਸ਼ਤ ਕਰਨ ਦਾ ਟਾਈਮ ਹੈ ਜਿਹੜਾ ਉਹ ਹੈ ਮਾਰਚ ਐਂਡ ਅਪ੍ਰੈਲ ਦੇ 15 ਤੱਕ, ਠੰਡੇ ਮੌਸਮ ਦੇ ਵਿੱਚ, ਜਾਂ ਜਾ ਕੇ ਅਕਤੂਬਰ ਐਂਡ ਜਾਂ ਨਵੰਬਰ 15 ਤੱਕ 20 ਤੱਕ ਇਹ ਕਾਸ਼ਤ ਹੋ ਜਾਂਦਾ, ਕਿਉਂਕਿ ਇਹਨੂੰ ਗਰਮੀ ਤੋਂ ਬਚਾਉਣਾ ਜੇ। ਔਰ ਇਹ ਇੱਕ ਐਸੀ ਫਸਲ ਹੈ ਜਿਹੜੀ ਸਾਲ ਦੇ ਵਿੱਚ ਤੁਹਾਨੂੰ 12 ਕੱਟ ਦਿੰਦੀ ਹੈ। ਅੱਛਾ, ਪਾਣੀ ਲਾਈ ਜਾਓ ਤੇ ਕੱਟੀ ਜਾਓ। ਨਹੀਂ, ਪਾਣੀ ਉਹਨੂੰ ਤੁਸੀਂ ਤਕਰੀਬਨ, ਹੁਣ ਜਿਹੜੀ ਰੇਤਲੀ ਜ਼ਮੀਨ ਹੈ ਨਾ, ਜੀ ਜੀ। ਜਿਸ ਤਰ੍ਹਾਂ ਹੁਣ ਥਲਾਂ ਵੱਲ ਬੰਦਿਆਂ ਨੇ ਗੱਡਿਆ, ਥਲ ਹੈਦਰਾਬਾਦ ਵਾਲੀ ਸਾਈਡ ਤੋਂ ਬੰਦਿਆਂ ਨੇ ਗੱਡਿਆ, ਉਹਨਾਂ ਨੂੰ ਤਾਂ ਹਰ 7ਵੇਂ ਦਿਨ ਪਾਣੀ ਲਾਣਾ ਪੈਂਦਾ ਹੋਏਗਾ ਕਿਉਂਕਿ ਸਾਰੀ ਗਰਮੀ ਹੈ ਨਾ ਜੀ, ਉਹ ਬਹਿ ਜਾਂਦਾ ਪਾਣੀ, ਜੀ। ਚਲਾ ਜਾਂਦਾ। ਇਸੇ ਤਰ੍ਹਾਂ ਜਿਹੜਾ ਬੰਦਾ
ਥੋੜਾ ਅੱਗੇ ਆ ਜਾਂਦਾ ਸਰਗੋਧੇ ਵਾਲੀ ਸਾਈਡ ਤੇ ਜਾਂ ਗੁਜਰਾਤ ਵਾਲੀ ਸਾਈਡ ਤੇ, ਉਧਰ ਠੰਡ ਹੈ ਬਨਿਸਬਤ ਹੈਦਰਾਬਾਦ, ਚੰਗ। ਜਿਸ ਤਰ੍ਹਾਂ ਤੁਸੀਂ ਸਾਊਥ ਵੱਲ ਜਾਂਦੇ ਹੋ ਗਰਮੀ ਵੱਧਦੀ ਹੈ, ਜੀ ਜਿਸ ਤਰ੍ਹਾਂ ਨਾਰਥ ਵੱਲ ਜਾਣਾ ਨੇ ਗਰਮੀ ਘਟਦੀ ਜਾਏਗੀ। ਉਸੇ ਤਰ੍ਹਾਂ ਪਾਣੀ ਦੀ ਡਿਮਾਂਡ ਉਸ ਹਿਸਾਬ ਤੇ, ਜਿਹੜਾ ਵੀ ਜ਼ਿਮੀਂਦਾਰ ਹੈ ਨਾ ਉਹਨੂੰ ਪਤਾ ਕਿ ਹੁਣ ਪਾਣੀ ਦੀ ਜ਼ਰੂਰਤ ਹੈ ਜਾਂ ਨਹੀਂ, ਉਸ ਹਿਸਾਬ ਤੇ ਲਾ ਲੈਣ ਦੇ। ਫਿਰ ਮੇਕ ਸ਼ੋਰ ਕਰਨਾ ਹੈ ਕਿ ਇਹਦੇ ਵਿੱਚ ਇੱਕ ਪੀਲੇ ਰੰਗ ਦੀ ਵੇਲ ਹੁੰਦੀ ਹੈ, ਬੂਟੀ ਹੈ। ਆਮ ਤੁਸੀਂ ਪੱਠਿਆਂ 'ਚ ਵੇਖੀ ਹੋਏਗੀ, ਦਰਖਤਾਂ ਤੇ ਵੇਖੀ ਹੋਏਗੀ, ਜਿਹਨੂੰ ਕਹਿੰਦੇ ਨੇ ਆਕਾਸ਼ ਵੇਲ। ਅੱਛਾ, ਦਰਖਤਾਂ 'ਚ ਜਿਹੜੀ ਚੜ ਜਾਂਦੀ ਜੀ ਹੈ ਹਾਂ, ਉਹ ਤਾਂ ਬਹੁਤ ਖਤਰਨਾਕ ਬਹੁਤ ਥੋੜੀ ਹੁੰਦੀ ਹੈ, ਉਹ ਚੀਜ਼। ਖਤਰਨਾਕ ਹੁੰਦੀ ਹੈ। ਤੁਹਾਡੇ ਪੱਠਿਆਂ ਦੇ ਵਿੱਚ ਉਹ ਹੈ, ਤੁਹਾਡੇ ਪੱਠੇ ਕਿਸੇ ਬੰਦੇ ਨਹੀਂ ਲੈਣੇ। ਮੇਰੇ ਉਸਤਾਦ ਬੜੇ ਨੇ, ਠੀਕ, ਮੈਂ YouTube ਵੇਖ ਕੇ ਵੀ ਜਿਹਦੇ ਕੋਲ ਸਿੱਖਣਾ ਨਾ, ਮੈਂ ਉਹਨੂੰ ਆਪਣਾ ਉਸਤਾਦ ਹੀ ਸਮਝਦਾ। ਬਿਲਕੁਲ। ਇਹ ਚੀਜ਼ ਜਿਹੜੀ ਹੈ, ਮੇਰੇ ਕੁਝ ਚੀਜ਼ਾਂ ਤੇ ਮੇਰਾ ਪਰਸਨਲ ਤਜਰਬਾ ਹੈ। ਲੂਸਣ ਤੇ ਮੈਂ ਹੁਣ ਮੈਨੂੰ ਕਨਫਰਮ ਹੈ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਨੇ ਮੈਨੂੰ ਉਹ ਠੀਕ ਨੇ। ਮੈਂ ਇਸੇ ਤਰ੍ਹਾਂ ਹੀ ਗਾਵਾਂ ਦੇ ਬਾਰੇ ਤੁਹਾਨੂੰ ਦੱਸਾਂਗਾ ਅੱਗੇ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ, ਮੈਂ ਸਿੱਖ ਕੇ ਤਜਰਬਾ ਕੀਤਾ। ਲੂਸਣ ਦਾ ਮੈਂ ਹੁਣ ਤਜਰਬਾ ਕਰਨਾ ਅਕਤੂਬਰ ਦੇ ਵਿੱਚ, ਠੀਕ ਹੈ। ਲੇਕਿਨ ਜਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਨੇ, ਮੈਂ ਉਹਨਾਂ ਦੀਆਂ ਵੀਡੀਓ ਵੇਖੀਆਂ ਨੇ, ਸਾਰਾ ਕੁਝ ਕੀਤਾ, ਜੋ ਗੱਲਾਂ ਉਹਨਾਂ ਨੇ ਦੱਸੀਆਂ ਨੇ ਉਹ ਬਿਲਕੁਲ ਸਹੀ ਨੇ। ਸਭ ਤੋਂ ਵੱਡਾ ਫਰਾਡ ਹੋ ਰਿਹਾ ਬੀਨ ਦੇ ਵਿੱਚ। ਬਿਲਕੁਲ ਸਹੀ ਕਹਿ ਰਹੇ ਸੀ। ਅਗਰ ਤੁਹਾਨੂੰ ਬੀਜ ਅੱਛਾ ਨਹੀਂ ਲੱਭਾ, ਤੁਸੀਂ ਡਿਸਾਰਡ ਹੋ ਜਾਓਗੇ। ਕੋਸ਼ਿਸ਼ ਕਰੋ ਕਿ ਬੀਜ ਅੱਛਾ ਲਓ। ਜੇ ਅਗਰ ਕਿਸੇ ਕੰਪਨੀ ਦਾ ਵੀ ਲੈਂਦੇ ਹੋ, ਉਹਦੇ ਕੋਲ ਸਟਾਮ ਲਿਖਾਓ ਕਿ ਅਗਰ ਤੇਰਾ ਬੀਜ ਖਰਾਬ ਹੋਇਆ ਜਾਂ ਪਹਿਲੇ ਲੈਬਾਰਟਰੀ ਤੋਂ ਚੈੱਕ ਕਰਾ ਲਓ। ਲੈਬਾਰਟਰੀਆਂ ਜਾ ਰਹੇ ਜੀ ਬੀਜ ਚੈੱਕ ਕਰਾ ਲਓ ਸਹੀ ਹੈ ਕਿ ਨਹੀਂ, ਉਹਦੇ ਵਿੱਚ ਕੋਈ ਹੋਰ ਬੀਜ ਨਹੀਂ ਹੋਣਾ ਚਾਹੀਦਾ। ਉਹ ਉੱਥੋਂ ਚੈੱਕ ਕਰਾ ਲਓ, ਨਹੀਂ ਤਾਂ ਉਹਦੇ ਕੋਈ ਸਟਾਮ ਲਿਖਾ ਲਓ ਕਿ ਅਗਰ ਇਹ ਨਾ ਹੋਇਆ ਤੇ ਮੈਂ ਤੇਰੇ ਤੇ ਇੰਨਾ ਖਰਚਾ ਪਾ ਦੇਣਾ। ਔਰ ਇਹ ਇਸ ਟਾਈਮ ਬਹੁਤ ਅੱਛਾ ਕੰਮ ਹੈ, ਅਰਬਾਂ ਦੇ ਵਿੱਚ ਧੜਾ ਧੜ ਜਾ ਰਿਹਾ। ਵਜ੍ਹਾ ਕੀ ਹੈ, ਅੱਗੇ ਜਾਂਦਾ ਅਮਰੀਕਾ ਤੋਂ। ਅੱਛਾ, ਠੀਕ, ਮੈਨੂੰ ਉਹਦਾ ਆਈਡੀਆ, ਕਿਉਂਕਿ ਇਹਨਾਂ ਕੋਲ ਜ਼ਮੀਨ ਸੀ ਐਰੀਜ਼ੋਨਾ ਦੇ ਵਿੱਚ, ਬਿਲਕੁਲ। ਅਰਬੀਆਂ ਕੋਲ। ਅੱਛਾ, ਹਾਂਜੀ, ਇਹਨਾਂ ਨੇ ਆਪਣੀ ਖਰੀਦੀ ਸੀ, ਉੱਥੋਂ ਇਹ ਅਲਫਾ ਜਾਂਦਾ ਸੀ ਕੰਟੇਨਰ ਦੇ ਕੰਟੇਨਰ। ਉਹ ਗਵਰਨਮੈਂਟ ਨੇ ਬੈਨ ਕਰ ਦਿੱਤੀ ਹੈ। ਉਹਨਾਂ ਦੀ ਗਵਰਨਮੈਂਟ ਨੇ ਕਿ ਇਹਨਾਂ ਦੀ ਗਵਰਨਮੈਂਟ ਨੇ? ਇਹਨਾਂ ਅਮਰੀਕਨ ਗਵਰਨਮੈਂਟ ਨੇ, ਅੱਛਾ, ਕਿਉਂਕਿ ਪਾਣੀ ਥੱਲੇ ਡਰਿਲ ਕਰ ਰਹੇ ਸੀ। ਹੂੰ, ਇਹਨਾਂ ਨੇ ਕਿਹਾ ਜੀ ਸਾਡੇ ਕੋਲ ਪਾਣੀ ਦਾ ਇਤਨਾ ਰਿਜ਼ਰਵ ਨਹੀਂ ਹੈ, ਲਿਹਾਜ਼ਾ ਅਸੀਂ ਥੱਲੇ ਡਰਿਲ ਨਹੀਂ ਕਰਨ ਦੇਣਾ। ਹੁਣ ਪਾਣੀ ਡਰਿਲ ਨਾ ਕਰਨ ਦੇਣ ਤੇ ਉਹ ਜ਼ਮੀਨ ਬੰਜਰ ਹੈ, ਕੋਰਸ। ਉਹਦੀ ਵਜ੍ਹਾ ਤੋਂ ਉਹ ਬੈਨ ਹੋ ਗਿਆ। ਉਹ ਉਹਨਾਂ ਨੂੰ ਜ਼ਾਹਿਰ ਯਾਸ਼ ਨੇ, ਉਹਨਾਂ ਨੇ ਘੋੜੇ ਰੱਖੇ ਨੇ, ਊਠ ਨੇ, ਉੱਥੇ ਤਾਂ ਫਸਲ ਹੁੰਦੀ ਕੋਈ ਨਹੀਂ। ਜੀ ਉਹ ਹੁਣ ਸਾਰਾ ਪਾਕਿਸਤਾਨ ਤੋਂ ਜਾ ਰਿਹਾ ਅਰਬਾਂ ਦੇ ਵਿੱਚ। ਔਰ ਇਹ ਇਸ ਟਾਈਮ ਬੜੀ ਅੱਛੀ ਫਸਲ ਹੈ ਔਰ ਇਹਦੀ ਡਿਮਾਂਡ ਵੀ ਹੈ। ਡਿਮਾਂਡ ਤਾਂ ਪਾਕਿਸਤਾਨ ਹੀ ਪੂਰੀ ਨਹੀਂ ਹੁੰਦੀ ਸਾਡੀ ਪੱਠਿਆਂ ਦੀ। ਤੇ ਮੈਂ ਇਜਾਜ਼ਤ ਦੇਵੇ ਤੇ ਗੱਲ ਕਰਾਂ, ਜੀ ਫਿਰ ਤੇ ਸਾਡੀ ਪੰਜਾਬ ਗਵਰਨਮੈਂਟ ਨੂੰ ਸਪੈਸ਼ਲੀ ਇਹ ਕਿਸਾਨਾਂ ਦੀ ਅਸੀਂ ਮਦਦ ਵਾਸਤੇ ਫ੍ਰੀ ਬਿਜਲੀ ਦੇ ਕੇ, ਟਿਊਬਵੈੱਲ ਲਵਾ ਕੇ ਜਾਂ ਡੈਮਾਂ ਦੇ ਪਾਣੀ ਦਵਾ ਕੇ, ਨਹਿਰਾਂ ਦੇ ਪਾਣੀ ਦਵਾ ਕੇ, ਤੇ ਇਹ ਫਸਲ ਜ਼ਿਆਦਾ ਤਰ ਕਾਸ਼ ਕਰਨੀ ਚਾਹੀਦੀ ਜਿਹੜੀ ਬਾਹਰ ਭੇਜੋ। ਸਰ, ਉਹਨਾਂ ਨੂੰ ਕੋਈ ਚੀਜ਼ ਵੀ ਨਾ ਦੇਣ, ਨਾ ਬਿਜਲੀ ਫ੍ਰੀ ਦੇਣ, ਨਾ ਕੋਈ ਸਾਨੂੰ ਡੈਮ ਦੇਣ। ਜੋ ਕੋਈ ਹੈ ਨਾ ਸਾਡੇ ਕੋਲ ਉਹ ਹੀ ਰਹਿਣ ਦੇਣ, ਉਹ ਨਾ ਖੋਣ। ਔਰ ਸਾਨੂੰ ਇਨਫੋਰਮੇਸ਼ਨ ਸਹੀ ਦੇਣ ਸਹੀ ਗੱਲ ਹੈ। ਕਿ ਇਸ ਚੀਜ਼ ਦੀ ਡਿਮਾਂਡ ਜੇ ਬਾਹਰ, ਇਹ ਚੀਜ਼ ਕਾਸ਼ਤ ਕਰੋ ਔਰ ਉਹਦੇ 'ਚ ਕੋਈ ਰੁਕਾਵਟ ਪੈਦਾ ਨਾ ਕਰਨ। ਜੀ ਉਹ ਬਾਸਾਨੀ ਜਾਣ ਦੇਣ। ਬਿਲਕੁਲ। ਉਹਦੇ ਨਾਲ ਜ਼ਿਮੀਂਦਾਰ ਵੀ ਖੁਸ਼ ਹੋਏਗਾ ਔਰ ਤੁਹਾਨੂੰ ਡਾਲਰ ਵੀ ਬਾਹਰੋਂ ਆਉਣਗੇ। ਅਫਕੋਰਸ, ਉਹੀ ਤਾਂ ਮੈਂ ਤਾਂ ਕਿਹਾ ਕਿ ਜਿਹੜੀ ਚੀਜ਼ ਬਾਹਰ ਜਾ ਰਹੀ ਤੁਹਾਨੂੰ ਪਤਾ ਵੀ ਹੈ। ਲੇਕਿਨ ਸਾਡੀ ਗੌਰਮੈਂਟ ਜਿਹੜੀ ਵੀ ਆਈ ਹੈ ਨਾ, ਉਹਨੇ ਇਹ ਵੇਖਿਆ ਕਿ ਬਾਹਰੋਂ ਡਾਲਰ ਆ ਰਹੇ ਨੇ ਤੇ ਕੰਮ ਬੰਦ ਕਰ ਦਿਓ। ਹਾਲਾਂਕਿ ਸਾਡੇ ਮੁਲਕ ਦੇ ਵਿੱਚ ਤੁਸੀਂ ਵੇਖ ਲਓ, ਇਸ ਟਾਈਮ ਜਿਤਨੀਆਂ ਵੀ ਫੂਡ ਪ੍ਰੋਡਕਟਸ ਨੇ 90% ਬਾਹਰੋਂ ਆ ਰਹੀਆਂ ਨੇ। ਤੁਸੀਂ ਵੀ ਬਚਪਨ 'ਚ ਵੇਖਿਆ ਹੋਏਗਾ, ਨਾ ਪੀਜ਼ੇ ਸੀ, ਨਾ ਮਾਇਨੀਜ਼ ਸੀ, ਨਾ ਸਾਡੇ ਕੋਲ ਸਹੀ। ਕੈਚਅਪ ਸੀ। ਐਂ ਦੀਆਂ ਚੀਜ਼ਾਂ, ਸ਼ੈਂਪੂ, ਹੋਰ ਪ੍ਰੋਡਕਟ ਸੀ। ਜਦੋਂ ਛੋਟੇ ਹੁੰਦੇ ਤੇ ਮੈਂ ਦੋ ਹੀ ਕੰਪਨੀਆਂ ਸੀ, ਜਾਂ ਬਾਟਾ ਤੇ ਜਾਂ ਸਰਵਿਸ। ਇਸ ਟਾਈਮ ਤੁਹਾਡੇ ਕੋਲ ਕਿਤਨੀਆਂ ਆ ਗਈਆਂ ਨੇ। ਜਿਤਨੀਆਂ ਵੀ ਬਾਹਰੋਂ ਪ੍ਰੋਡਕਟਸ ਆਉਂਦੀਆਂ ਨਾ, ਉਹਦੇ ਤੇ 1000% ਟੈਕਸ ਲਾ ਦੇਣ, ਨੋ ਪ੍ਰੋਬਲਮ। ਕਿਉਂ? ਕਿ ਉਹ ਬੰਦਾ ਖਰੀਦੇ ਜਿਹਦੀ ਜੇਬ 'ਚ ਪੈਸਾ ਹੈ। ਸਹੀ ਗੱਲ ਹੈ। ਗਰੀਬ ਬੰਦੇ ਨੂੰ ਨਾ ਮਾਰਨ। ਇਹ ਹਰ ਚੀਜ਼ ਤੇ ਇਕੁਅਲ ਟੈਕਸ ਲਾਉਂਦੇ ਨੇ।
ਬਲਕਿ ਜਿਹੜੀ ਗਰੀਬ ਨੇ ਖਰੀਦਣੀ ਉਹਦਾ ਜ਼ਿਆਦਾ ਟੈਕਸ ਹੈ। ਕਿਉਂ ਗਰੀਬ ਨੂੰ ਇਹਨਾਂ ਨੇ ਖਤਮ ਕਰਨਾ ਨਾ। ਜਿਹੜੇ ਹਾਲਾਤ ਬਣਦੇ ਜਾ ਰਹੇ ਨੇ, ਜੇ ਗਰੀਬ ਖਤਮ ਹੋ ਗਏ, ਜੋ ਗਰੀਬ ਦੇ ਹਾਲਾਤ ਨੇ, ਇਹਨਾਂ ਵਾਸਤੇ ਫਿਰ ਮੁਸ਼ਕਿਲ ਹੋ ਜਾਣਾ ਹੈ ਮੈਂ ਹਕੂਮਤ ਕਰਨਾ। ਉਹ ਸਾਰੇ ਕੋਈ ਨਹੀਂ ਜੇ, ਇਹਨਾਂ ਨੇ ਜਿਹਨੇ ਕਰਨੀ ਉਹਨੇ ਕਰ ਹੀ ਲੈਣੀ। ਤੇ ਲਿਹਾਜ਼ਾ ਲੂਸਣ ਦਾ ਹੈ ਕਿ ਤੁਸੀਂ ਅੱਛੀ ਚੀਜ਼ ਦਾ ਕਾਸ਼ਤ ਕਰੋ, ਗੌਰਮੈਂਟ ਵੀ ਉਹਦੇ ਸਪੋਰਟ ਕਰੇ। ਜੀ ਸਪੋਰਟ ਕੀ, ਉਹਨਾਂ ਦੀ ਤਾਂ ਸਪੋਰਟ ਚਾਹੀਦੀ ਕਿ ਮਾਲ ਬਾਹਰ ਭੇਜਣ ਦੇਣ, ਮਸਲਾ ਨਾ ਆਵੇ। ਜਾਂ ਇੱਕ ਅੱਛੀ ਕੁਆਲਿਟੀ ਦੇ ਕਨਫਰਮ ਕਰਨ ਕਿ ਬੀਜ ਅੱਛਾ ਹੈ, ਕਿਉਂਕਿ ਦੇਖੋ ਨਾ ਬੀਜ ਦੀ ਤੁਹਾਡੀ quality ਸਾਰੀ ਬਹੁਤ ਮਿਹਨਤ ਜ਼ਾਇਆ ਹੋ ਜਾਣੀ ਜੇ ਬੀਜ ਅੱਛਾ ਨਹੀਂ ਹੋਣਾ, ਕਿਉਂਕਿ ਤੁਸੀਂ ਹਲ ਵੀ ਅੱਛੇ ਮਾਰ ਲੈਣੇ, ਜ਼ਮੀਨ ਵੀ ਤਿਆਰ ਕਰ ਲਈ, ਪਾਣੀ ਵੀ ਲਾ ਲਿਆ, ਬੀਜ ਮਾਰ ਪੈ ਜੇ ਤੇ ਤੁਸੀਂ ਬੀਜ ਠੀਕ ਨਹੀਂ ਹੈ ਤੇ ਫਿਰ ਗਿਆ। ਤੇ ਅੱਛਾ, ਹੁਣ ਜਿਹੜਾ ਪੀਰੀਅਡ ਹੈ ਤੁਸੀਂ ਕਹਿ ਰਹੇ ਹੋ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ, ਜੀ ਇਹਦੇ ਵਿੱਚ ਜੇ ਕੋਈ ਕਰਨਾ ਚਾਹੇ ਜਾਂ ਕੀ ਹੈ, ਫਿਰ ਟਾਈਮ ਜ਼ਾਈ ਹੈ ਜਾਂ ਕੁਝ ਹੋਰ ਫਸਲ ਇਹਦੇ ਵਿੱਚ ਬਹੁਤ ਸਭ ਲਗਾ ਸਕਦੇ ਨੇ। ਸਾਡੇ ਚਰੀ ਇਸ ਟਾਈਮ ਬੀਜੀ ਜਾ ਰਹੀ ਹੈ, ਜਿਹਦਾ ਖਰਚਾ ਘੱਟ ਹੈ ਦੂਜੀਆਂ ਫਸਲਾਂ ਨਾਲੋਂ। ਠੀਕ ਹੈ। ਔਰ ਚਰੀ ਦਾ ਸਾਇਲੇਜ ਬਹੁਤ ਅੱਛਾ ਬਣ ਰਿਹਾ। ਓਕੇ। ਮੈਂ ਇੱਕ ਦੋ ਬੰਦਿਆਂ ਨੂੰ ਵੇਖਿਆ ਚਰੀ ਦਾ ਸਾਇਲੇਜ ਬਣਾਇਆ, ਹਾਲਾਂਕਿ ਸਾਡੇ ਹੀ ਮਸ਼ਹੂਰ ਹੈ ਕਿ ਮੱਕੀ ਦਾ ਸਾਇਲੇਜ ਬਣਾਓ। ਜੀ ਚਰੀ ਵੀ ਬੀਜੀ ਜਾ ਸਕਦੀ ਔਰ ਉਹਦਾ ਸਾਇਲੇਜ ਵੀ ਬਣਾਇਆ ਜਾ ਸਕਦਾ ਹੈ। ਬਿਲਕੁਲ। ਜਿਹੜੇ ਬੰਦਿਆਂ ਕੋਲ ਜ਼ਮੀਨ ਆਪਣੀ ਹੈ ਉਹ ਚਰੀ ਬੀਜ ਕੇ ਸਾਇਲੇਜ ਬਣਾ ਸਕਦੇ ਨੇ, ਖਰਚਾ ਘੱਟ ਹੈ। ਮੱਕੀ ਦਾ ਖਰਚਾ ਜ਼ਿਆਦਾ ਹੈ। ਬਿਲਕੁਲ। ਮੱਕੀ ਤੇ ਇਸ ਟਾਈਮ ਬਹੁਤ ਜ਼ਿਆਦਾ ਮਿਹਨਤ ਚਾਹੀਦੀ ਹੈ, ਕਿਉਂਕਿ ਗਰਮੀ ਦੀ ਵਜ੍ਹਾ ਤੋਂ ਕੀੜੀ ਪੈ ਜਾਂਦੀ ਹੈ, ਪ੍ਰੋਬਲਮ ਆ ਜਾਂਦੀਆਂ ਨੇ, ਉਹ ਨਹੀਂ ਵਾਰਾ ਖਾਂਦੀ। ਚਰੀ ਜਿਹੜੀ ਉਹ ਵਾਰਾ ਖਾਂਦੀ ਹੈ। ਓਕੇ। ਸੋ ਬਾਕੀ ਜਿੱਥੇ ਜਿੱਥੇ ਕੋਈ ਆਇਆ, ਹਰ ਬੰਦੇ ਨੂੰ ਪਤਾ, ਕਿਉਂਕਿ ਉੱਥੇ ਵਿਹਲਿਆਂ ਤੇ ਰਹਿਣੀ ਕੋਈ ਚੀਜ਼ ਨਹੀਂ। ਜੀ ਤੇ ਉਹ ਬਿਹਤਰ ਹੈ ਕਿ ਹਰ ਬੰਦਾ ਆਪਣੇ ਹਿਸਾਬ ਨਾਲ ਜੋ ਹੋ ਰਿਹਾ ਉਹ ਬੀਜ ਲੈ। ਬਿਲਕੁਲ, ਜੋ ਬਿਹਤਰ ਸਮਝਦੇ ਨੇ। ਕੋਈ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਵੱਲ ਹੁੰਦੀਆਂ ਨੇ, ਤੁਹਾਡੇ ਵੱਲ ਨਹੀਂ ਹੈ। ਜੀ ਜ਼ਮੀਨ ਦਾ ਫਰਕ ਹੁੰਦਾ ਨਾ। ਜ਼ਮੀਨ ਦਾ ਫਰਕ ਹੁੰਦਾ। ਜਿਸ ਤਰ੍ਹਾਂ ਹੁਣ ਸਾਡੇ ਵੱਲ ਪਾਸ ਗੱਡੀ ਜਾਣੀ ਹੈ, ਅੱਗੋਂ ਮੁੰਜੀ ਆ ਜਾਣੀ ਹੈ। ਹੁਣ ਜਿਹੜੇ ਬੰਦੇ ਵੱਲ ਪਾਣੀ ਨਹੀਂ ਅਵੇਲੇਬਲ ਜਾਂ ਕੋਈ ਹੋਰ ਪ੍ਰੋਬਲਮ ਹੈ, ਉਹ ਚੀਜ਼ਾਂ ਨਹੀਂ ਬੀਜ ਸਕਦੇ। ਜੀ ਸੋ ਇਸ ਤਰ੍ਹਾਂ ਕਰਕੇ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ। ਬਿਲਕੁਲ ਜੀ ਠੀਕ ਹੈ। ਅਸੀਂ ਹੋਰ ਕੋਈ ਸਵਾਲ ਹੋਇਆ ਭਾਈ ਦਾ ਤੇ ਉਹ ਪੁੱਛ ਸਕਦਾ, ਅਸੀਂ ਉਹਨਾਂ ਦਾ ਜਵਾਬ ਦੇ ਦਿੱਤਾ। ਮਜ਼ੀਦ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਨੂੰ ਤੇ ਉਹ ਰਾਬਤਾ ਕਰ ਸਕਦਾ। ਇਨਸ਼ਾਅੱਲਾ ਆਪਣੀ ਪੂਰੀ ਕੋਸ਼ਿਸ਼ ਕਰਕੇ ਸਰਚ ਕਰਕੇ ਦੱਸਾਂਗੇ। ਤੇ ਅਗਰ ਗੱਲਾਂ ਚੰਗੀਆਂ ਲੱਗੀਆਂ ਨੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ, ਤੇ ਆਪਣੇ ਕਮੈਂਟਸ ਕਰਕੇ ਸਾਨੂੰ ਇਨਫੋਰਮ ਕਰੋ ਕਿ ਤੁਹਾਨੂੰ ਕੀ ਪੁੱਛਣਾ ਚਾਹ ਰਹੇ ਹੋ, ਕੁਛ ਸਾਨੂੰ ਦੱਸਣਾ ਚਾਹ ਰਹੇ ਹੋ। ਮੋਸਟ ਵੈਲਕਮ। ਤੇ ਇਨਸ਼ਾਅੱਲਾ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ।